ਕੱਲੀ ਰਹਿ ਗਈ ਆ। हाँ जी मैं मेरा बकरी का मसला इधर जनाना वार्ड च वड़दा फिरदा इधर आ जा बाबीਆਂ ਸੀ ਕਾਦੇ ਨਾ ਦੋਦੀ ਲਾਇਆ ਨਾ ਨਾ ਕੁੱਤਿਆ ਬਾਬੇ ਨਾਲ ਮਜ਼ਾਕ ਕਰਦਾ ਇੱਥੇ ਚਲਾਓ ਚਲਾਗਾ ਬਾਬਾ ਮੈਂ ਜੜਾ ਵੜ ਦੇਣੀ ਆ ਤੇਰੀਆਂ ਇਹ ਕਿੱਦਾਂ ਕਿ ਦੋ ਬਾਲਟੀਆਂ ਭਰਦੀਆਂ ਇੱਕ ਤਾਂ ਨਲਕੇ ਤੋਂ ਪਾਣੀ ਲਿਆਉਂਦੀ ਆ ਮਹਿਨਾਜ਼ ਸਿੰਗਰ ਸੀ ਬਹੁਤ ਸੋਹਣੀ ਆ ਜੀ ਬਹੁਤ ਅੱਛਾ ਗਾਉਂਦੀ ਸੀ ਬਹੁਤ ਸੋਹਣੀ ਆ ਜੀ ਬਾਬਾ ਜੀ हाँ जी मैं महनाज सिंगर की गल कर रहा मैं महनाज ਇਹਦੀ ਗੱਲ ਕਰ ਰਿਹਾ ਬਕਵਾਸ ਨਾ ਕਰ ਚੁੱਪ ਕਰ ਜਾ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ ਲੈ ਕੇ ਹਾਜ਼ਰ ਹੋ ਗਏ ਅੱਜ ਇੱਕ ਹੋਰ ਨਵੀਂ ਵੀਡੀਓ ਅੱਜ ਜਿਹੜੀ ਵੀਡੀਓ ਲੈ ਕੇ ਆਈ ਬਹੁਤ ਹੀ ਬਿਹਤਰੀਨ ਬਹੁਤ ਹੀ ਫਨੀ ਵੀਡੀਓ ਹੋਣ ਵਾਲੀ ਹੈ ਜੀ ਗੋਗਾ ਪਸੂਰੀ ਤੇ ਸਲੀਮ ਅਲਵੇਲਾ ਸਾਹਿਬ ਸੋ ਇਹਨਾਂ ਦੀਆਂ ਵੀਡੀਓ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਅੱਜ ਦੀ ਵੀਡੀਓ ਟਾਈਟਲ ਹੈ ਜੀ ਸਾਈਂ ਕੁਕੜੀ ਨੇ ਬੱਕਰੀ ਦਾ ਇਲਾਜ ਢੂੰਡ ਲਿਆ ਸਲੀਮ ਅਲਵੇਲਾ ਐਂਡ ਗੋਗਾ ਪਸੂਰੀ ਫਨੀ ਵੀਡੀਓ ਦੇਖਦੇ ਆ ਜੀ ਹੁਣ ਇਹਨਾਂ ਨੇ ਕਿਹੜੇ ਕੁੱਕੜੀ ਸਾਈ ਨੇ ਬੱਕਰੀ ਦਾ ਕਿਹੜਾ ਇਲਾਜ ਲੱਭਿਆ ਆ ਕੋਈ ਨਵਾਂ ਜੰਤਰ ਮੰਤਰ ਮਾਰਿਆ ਹੋਣਾ ਆ ਤੇ ਜਿਹੜੇ ਦੋਸਤ ਅੱਜ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵਿਚਾਰ ਜੂ ਦਿਆ ਕਰੋ ਤੇ ਨਾਲ ਹੀ ਦੱਸ ਦਿਆ ਕਰੋ ਵੀ ਹੋਰ ਤੁਸੀਂ ਕਿਹੜੀ ਵੀਡੀਓ ਤੇ ਰਿਐਕਸ਼ਨ ਵੀਡੀਓ ਦੇਖਣਾ ਚਾਹੁੰਦੇ ਹੋ ਨੈਕਸਟ ਅਸੀਂ ਉਹਦੇ ਉੱਤੇ ਰਿਐਕਸ਼ਨ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਆਜੋ ਕਰਦੇ ਹਾਂ ਜੀ ਵੀਡੀਓ ਸਟਾਰਟ ਕੀਰ ਦੀ ਵਿੱਚੋਂ ਅੱਲਾਹੂ ਦਾ ਬਾਚ ਸੂਰਜ ਤਾਂ ਅੱਜ ਨਾ ਕੜਾਕੇ ਕੱਢੀ ਫਿਰਦਾ ਬਹੁਤ ਗਰਮੀ ਆ ਕੰਮ ਤਾਂ ਬਥੇਰੇ ਕਰਨ ਵਾਲੇ ਆ ਲੇਕਿਨ ਕੋਈ ਨਹੀਂ ਹੋ ਜਾਣੇ ਆਪੇ ਆਹ ਉਹ ਵੀ ਸੀ ਹੋਣਾ ਆਇਓ ਤੁਸੀਂ ਪਾਣੀ ਦਾ ਘੁੱਟ ਪੀ ਲਈਏ ਕਿਉਂਕਿ ਗਰਮੀਆਂ ਦੇ ਵਿੱਚ ਪਾਣੀ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਨਾ ਚਾਹੀਦਾ ਪਾਣੀ ਠੰਡਾ ਬਹੁਤ ਆ ਠੰਡਾ ਪਾਣੀ ਵੀ ਨਹੀਂ ਪੀਣਾ ਚਾਹੀਦਾ ਬਹੁਤਾ ਪਾਣੀ ਦਾ ਘੁੱਟ ਪਿਆ ਬਾਂਕੀਏ ਨਾਰੇ ਨੀ ਉਹ ਕੰਡਾ ਚੁਬਾ ਤੇਰੇ ਪੈਰ ਬਾਂਕੀਏ ਨਾਰੇ ਨੀ ਇਹ ਸੋਹਣੀ ਦਾ ਮੇਰਾ ਖਿਆਲ ਉਹ ਇਹ ਫਾਂਡਾ ਕਰਨ ਵਾਸਤੇ ਅਰੇ ਆ ਕਿਹੜਾ ਤੂੰ ਪਰਾਂ ਜਾ ਆ ਜਾ ਕਿਹੜਾ ਤੂੰ ਇਹ ਅਮਰੂਦ ਤਾਂ ਮੁੱਕ ਗਏ ਹੁਣ ਕੀ ਇੱਥੇ ਕੁੱਤਿਆਂ ਨੂੰ ਭੌਂਕਦੇ ਹੋ ਓ ਟੋਨੀ ਓਏ ਓਏ ਆ ਵੇਖ ਓਏ ਇੱਧਰ ਕੌਣ ਆ ਉੱਥੇ ਮਸ ਹੋ ਕੇ ਸੁੱਤਾ ਠੰਡੀ ਜਗ੍ਹਾ ਤੇ ਅਜੇ ਜਦੋਂ ਗਰਮੀ ਆਉਂਦੀ ਨਾ ਕੁੱਤਾ ਅੱਧਾ ਠੰਡੀ ਜਗ੍ਹਾ ਤੇ ਹੁੰਦਾ ਅੱਧਾ ਤੱਤੀ ਜਗ੍ਹਾ ਤੇ ਫਿਰ ਸਾਈਡ ਬਦਲਦਾ ਰਹਿੰਦਾ ਓਏ ਹੋਏ 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 ਓਏ ਆ ਕੀ ਆ ਕੀੜੀਆਂ ਚੜ੍ਹਦੀਆਂ ਪਈਆਂ ਲੱਤਾਂ ਤੇ ਵੀ ਖਾ ਜਿਹੜਾ ਕੀੜੀਆਂ ਨੇ ਖਾਣਾ ਅੱਗੋਂ ਕਿਹੜਾ ਕਿਸੇ ਹੋਰ ਨੇ ਖਾਣਾ ਆ ਹੁਣ ਸਕੂਨ ਆ ਆਓ ਹੁਣ ਆਓ ਕੀੜੀਓ ਰਲ ਕੇ ਕਰੋ ਹਮਲਾ ਬਾਬੇ ਤੇ ਆ ਜਾ ਰਾਣੋ ਆ ਜਾ ਪੈਰ ਪੁੱਟ ਲੈ ਸਲਾਮੁਅਲੈਕੁਮ ਬਾਬਾ ਜੀ ਵਾਲੇਕੁਮ ਸਲਾਮ ਕੀ ਹਾਲ ਆ ਹਾਂਜੀ ਠੀਕ ਆ ਜੀ ਜਾ ਲੈ ਜਾ ਕੇ ਅਸੀਂ ਬੱਕਰੀ ਨਹੀਂ ਚੜਾਉਂਦੇ ਕੁਕੜੀ ਚੜਾਉਂਦੇ ਆ ਤਵਾ ਜਾ ਨਾ ਬੱਕਰੀ ਅਸੀਂ ਲੈਣੀ ਤੇ ਬਾਬਾ ਜੀ ਤੁਹਾਨੂੰ ਕਿਹਾ ਕਿੰਨੇ ਕਿ ਤੁਹਾਨੂੰ ਇਹ ਬੱਕਰੀ ਦੇਣੀ ਆ ਜਾਂ ਮੈਂ ਚੜਾਉਣਾ ਆ ਤੇ ਹੋਰ ਤੂੰ ਬੱਕਰੀ ਨੂੰ ਸੈਰ ਕਰਾਉਣਾ ਆਇਆ ਇੱਥੇ ਬਾਬਾ ਜੀ ਮੈਂ ਤੇ ਮਸਲੇ ਵਾਸਤੇ ਆਇਆ ਵਾਂ ਬੱਕਰੀ ਦਾ ਆਜੋ ਲਾ ਲਓ ਜੁੱਤੀ ਇੱਥੇ ਪਰੇ ਕਰਕੇ ਲਾਓ ਨਹੀਂ ਚੁੱਕੀ ਜਾਂਦੀ ਕੀ ਡਰਦਾ ਫਿਰਦਾ ਇਹਨੂੰ ਨਾਲ ਲਿਆ ਉਰੇ ਲਿਆ ਇਹਨੂੰ ਕੱਲ ਹੀ ਪਾਵੇ ਨਾ ਬੰਨੀ ਜਾਂਦਾ ਉਰੇ ਲਿਆ ਕੇ ਲੈ ਮੰਜੀ ਧੋ ਕੇ ਮੇਰੀ ਲੈ ਜਾਵੇ ਮੈਂ ਰਾਤ ਨੂੰ ਕਿੱਥੇ ਸੌਣਾ ਇਹ ਬੱਕਰੀ ਆ ਹਾਥੀ ਆ ਆ ਜਾ ਇੱਥੇ ਆ ਜਾ ਆਜੋ ਰੱਖੋ ਬਾਬਾ ਜੀ ਬਸ ਪਰੇਸ਼ਾਨ ਦੱਸੋ ਕਿ ਵੀ ਤੁਸੀਂ ਮੂੰਹ ਤੇ ਖਾਲੀ ਕਰੋ ਫੇਰ ਹੀ ਕੁਝ ਦੱਸੂਗਾ ਬੋਲਣਾ ਕਿੱਥੋਂ ਤੁਸੀਂ ਮੂੰਹ ਖਾਲੀ ਕਰਾ ਤੂੰ ਮੇਰੇ ਬਿਸਤਰੇ ਰੱਖਣੇ ਆ ਛੱਡ ਦੇ ਬਾਬੇ ਕੁਕੜੀ ਸਾਈਂ ਕੋ ਆ ਗਿਆ ਕਾਹਦਾ ਰੌਲਾ ਤੈਨੂੰ ਖੁੱਲ ਕੇ ਗੱਲ ਦੱਸ ਮਸਲਾ ਕੀ ਆ ਹੁਣੇ ਹੱਲ ਕਰ ਦਿਆਂਗੇ ਨਹੀਂ ਖੁੱਲ ਕੇ ਹੁਣ ਮੈਂ ਨੱਚ ਕੇ ਦੱਸਣੀ ਆ ਬਾਬਾ ਜੀ ਇਕੱਠੇ ਹੀ ਮੇਲਾ ਆ ਰਿਹਾ 24 ਨੂੰ ਮੇਲਾ ਉੱਥੇ ਨੱਚ ਲਈ ਦਿਲ ਦੀ ਭੜਾਸ ਕੱਢ ਲਈ ਆਪਣੀ ਮੇਲਾ ਆ ਰਿਹਾ ਮੇਰਾ ਆਉਣਾ ਵਾ ਸਾਰੇ ਟੱਬਰ ਨੂੰ ਲੈ ਕੇ ਨਾਲ ਨਹੀਂ ਟੱਬਰ ਦੀ ਨਹੀਂ ਮੈਂ ਆਪ ਆਉਂਗਾ ਬਾਬਾ ਇੱਥੇ ਖੁੱਲਾ ਲੰਗਰ ਹੋਣਾ ਕਵਾਲ ਆ ਰਿਹਾ ਆਜ਼ਾਦ ਸ਼ੇਰ ਆ ਰਿਹਾ ਇੱਥੇ ਕਵਾਲੀ ਪੂਰੀ ਟੀਮ ਦੇ ਨਾਲ ਅੱਛਾ ਜੀ ਹਾਂ ਆਬਦ ਮੇਹਰ ਆ ਰਿਹਾ ਸਾਰਿਆਂ ਨੂੰ ਮੈਂ ਦੇਣਾ 2-2 ਘੰਟੇ ਟਾਈਮ ਦੇਣਾ ਸਿਰਫ 2-2 ਘੰਟੇ ਹੈ ਜੀ ਹਾਂ ਮੈਂ ਕਿਹਾ ਵੀ ਇਹ ਇੰਨਾ ਟਾਈਮ ਹੈ ਨਹੀਂ ਹੈ ਇਹ ਹਜੇ ਥੋੜਾ ਦੇ ਰਹੇ ਹੋ ਟਾਈਮ 2-2 ਘੰਟੇ ਬਾਬਾ ਜੀ ਬੜਾ ਹੁੰਦਾ ਵਾ
ਮੇਲਾ ਹੀ ਤੁਹਾਡਾ ਸ਼ਾਰਟ ਗਿਆ ਵਾ ਤੇ 2-2 ਘੰਟੇ ਦੇਣੇ ਹੋਰ ਤਾਂ ਆਉਣਾ ਕਿਸੇ ਨੇ ਛੱਡ ਜਾ ਕਿਹੜਾ ਇੱਥੇ ਬਹਿਣ ਲਈ ਜਗ੍ਹਾ ਨਹੀਂ ਹੁੰਦੀ ਉਹ 24 ਤਾਂ ਬੰਦੇ ਹੁੰਦੇ ਤੁਹਾਡੇ ਮੇਲੇ ਤੇ ਇਕੱਠੇ ਹੋਏ ਥੋੜੇ ਆ 24 ਥੋੜੇ ਆ ਹਾਂ ਮੈਂ ਬਹੁਤਾ ਰਸ਼ ਪਾ ਕੇ ਕੀ ਕਰਨਾ ਬਾਬਾ ਜੀ ਮੈਂ ਮੇਲਾ ਤੁਹਾਡਾ ਦੇਖਿਆ ਯਾਰ 4 ਬੰਦੇ ਇਧਰੋਂ ਆਉਂਦੇ 4 ਇਧਰੋਂ ਜਾਣਦੇ ਇੱਕ ਦੂਜੇ 'ਚ ਵੱਜਣ ਡਏ ਲਓ ਜੀ ਮੇਲਾ ਬੜਾ ਭਰਿਆ ਤੇ ਹੌਲੀ ਹੌਲੀ ਇਦਾਂ ਹੀ ਹੁੰਦਾ ਵਾ ਫਿਰ ਭਰਦਾ ਵਾ ਤੁਸੀਂ ਕਹਿੰਦੇ ਸੀ ਮੌਤ ਦਾ ਖੂਹ ਵੀ ਐਰ ਕੀ ਆਊਗਾ ਉਹ ਤਾਂ ਆਇਆ ਨਹੀਂ ਆਉਣਾ ਲੱਕੀ ਰਾਣੀ ਵੀ ਆਉਣੀ ਆ ਤੇ ਉਹ ਕੁੜੀਆਂ ਜਿਹੜੀਆਂ ਆਉਂਦੀਆਂ ਹੁੰਦੀਆਂ ਉਹ ਆਉਣਗੀਆਂ ਕੁੜੀਆਂ ਕੋਈ ਨਹੀਂ ਹੁੰਦੀਆਂ ਖਾਜਾ ਸਰਾ ਹੁੰਦੇ ਆ ਮਹਿਕ ਮਲਕ ਆ ਰਹੀ ਆ ਨਾਲ ਉਹ ਆ ਰਹੀ ਆ ਆਪਣਾ ਰੀਮਾ ਜਾਨ ਨੂੰ ਸਮਝਦਾ ਬਾਬਾ ਉਹ ਆ ਜੀ ਰਹੀ ਆ ਹਾਸ਼ਮ ਆ ਰਿਹਾ ਹਾਸ਼ਮ ਆਪਣਾ ਮੁਲਤਾਨ ਵਾਲਾ ਇਹ ਖੁਸਰਿਆਂ ਤੇ PhD ਕੀਤੀ ਤੁਸੀਂ ਮੇਲੇ ਬੜੀਆਂ ਦੇਖਿਆ ਨਾ ਫਿਰ ਇਹ ਉੱਥੇ ਆ ਕੇ ਆਪਣਾ ਆਜ਼ਾਦੀ ਸ਼ਾਇਰੀ ਕਰਦੇ ਆ ਚਾਹਤ ਬਲੋਚ ਵੀ ਆ ਰਿਹਾ ਆਪਣੇ ਸਾਜ਼ੋ ਸਮਾਨ ਦੇ ਨਾਲ ਰਿੰਬਲ ਸ਼ਾਹ ਵੀ ਆ ਰਹੀ ਆ ਬਾਬਾ ਜੀ ਤੁਸੀਂ ਤਮਾਸੀਲ 'ਚ ਡਰਾਮਾ ਲਵਾਉਣ ਲੱਗੇ ਸਾਰੀ ਕਾਸਟ ਇਕੱਠੀ ਕਰ ਲਈਏ ਨਹੀਂ ਆਉਂਦੀਆਂ ਇੱਥੇ ਅਗਲਿਆਂ ਦੀਆਂ ਆਸਾਂ ਮਾਦਾਂ ਪੂਰੀਆਂ ਹੁੰਦੀਆਂ ਇੱਥੇ ਆ ਕੇ ਆਪਣਾ ਨੱਚਦੀਆਂ ਰੂਹ ਰਾਜ਼ੀ ਕਰਦੀਆਂ ਬੁੱਲੇ ਨੇ ਨੱਚ ਕੇ ਯਾਰ ਮਨਾਇਆ ਨਹੀਂ ਨਹੀਂ ਮਨਾਇਆ ਵਾ ਇਹ ਇੰਨੇ ਖਾਜਾ ਸਰਾਣਾ ਤੁਸੀਂ ਮੰਨਣਾ ਵਾ ਵਿੱਚੇ ਰਿਮਲ ਸ਼ਾਹ ਵੀ ਪਾ ਲਈ ਸਾਰਾ ਕੁਝ ਹੀ ਪਾ ਲਿਆ ਇਹ ਤਾਂ ਉਹ ਬਾਬਾ ਫਕੀਰ ਜੀ ਦਾ ਡੇਰਾ ਹੁੰਦਾ ਜਿਹੜਾ ਮਰਜ਼ੀ ਆਵੇ ਉਹ ਜਾਵੇ ਫਕੀਰ। ਅਸੀਂ ਕੋਈ ਦਰਵਾਜ਼ੇ ਲਵਾਏ ਆ ਚਾਰੇ ਪਾਸਿਓਂ ਫਕੀਰ ਆਵੇ ਮਲੰਗ ਆਉਣ ਲੰਗਰ ਖਾਣ ਜੋ ਮਰਜ਼ੀ ਕਰਨ ਲੰਗਰ ਤੇ ਏਡਾ ਹੁੰਦਾ ਨਹੀਂ ਇੱਕ ਦਾਲ ਦੀ ਹਲੀਮ ਦੀ ਦੇਗ ਹੁੰਦੀ ਆ ਉਹ ਕਦੀ ਘਟ ਜਾਂਦੀ ਆ ਕਦੀ ਵੱਧ ਜਾਂਦੀ ਆ ਪਿਛਲੀ ਦਫਾ ਵੀ ਸਾਡੇ ਨਿਆਣੇ ਤਰਸਦੇ ਰਹੇ ਪਿਸ਼ਾਪਰ ਚ ਮਾਸਾ ਦਾਲ ਪਾ ਨਾ ਦੋ ਸ਼ੌਪਰ ਚ ਨਹੀਂ ਨਾਲ ਨਹੀਂ ਇੱਥੇ ਬਹਿ ਕੇ ਖਾਓ ਜਿੰਨਾ ਮਰਜ਼ੀ ਉਹ ਇੱਥੇ ਬਹਿ ਕੇ ਜਿਹੜੇ ਘਰ ਪਿਆ ਹੁੰਦਾ ਬਾਬਾ ਜੀ ਮੇਰੇ ਅੱਬਾ ਜੀ ਬਿਮਾਰ ਆ ਮੈਂ ਮਾਸਾ ਮਜੌਰ ਨੂੰ ਕਿਹਾ ਮੈਂ ਕਿਹਾ ਜੀ ਅੱਬਾ ਮੇਰਾ ਬਿਮਾਰ ਆ ਉਹਦੀ ਹਲੀਮ ਪਾ ਦੋ ਉਹਨੇ ਮੇਰੇ ਚਮਚਾ ਮਾਰਿਆ ਇੱਥੇ ਮਜੌਰੇ ਚਾਹਦੇ ਹੁੰਦੇ ਤੂੰ ਮੈਨੂੰ ਡਾਇਰੈਕਟ ਕਹਿ ਤੇਰਾ ਮੇਰਾ ਕੋਈ ਪਰਦਾ ਵਾ ਮੈਂ ਕੋ ਮੇਰੇ ਤੇ ਕੁਛ ਸਕੋਟੀ ਆ ਇੱਥੇ ਬਾਬਾ ਤੁਹਾਡੇ ਸਾਹਮਣੇ ਬੈਠਾ ਅੱਛਾ ਹੁਣ ਤੂੰ ਕਾਹਦੇ ਲਈ ਆਇਆ ਦੱਸ ਮਸਲਾ ਕੀ ਆ ਇੱਧਰ ਨੂੰ ਕਰ ਇਹਦਾ ਮੂੰਹ ਇੱਧਰ ਆ ਜਾ ਬਰੌਨੇ ਰਾਣੋ ਆ ਜੀ ਰਾਣੋ ਆ ਬਾਬਾ ਜੀ ਮਾਸ਼ਾਅੱਲਾ। ਬਾਬਾ ਜੀ ਪੱਠੇ ਨਹੀਂ ਖਾਂਦੀ ਨਾ ਮੂੰਹ ਹੀ ਨਹੀਂ ਲਾਉਂਦੀ ਪੱਠਿਆਂ ਨੂੰ ਪਰੇ ਨੂੰ ਮੂੰਹ ਕਰਦੀ ਪਰੇ ਨੂੰ ਪੱਠਿਆਂ ਨੂੰ ਮੂੰਹ ਨਹੀਂ ਲਾਉਂਦੀ ਨਹੀਂ ਜ਼ਾਹਰਾ ਜਦੋਂ ਕੰਮ ਤੇ ਆ ਕੇ ਅਗਲੀ ਨੂੰ ਪੁੱਛਣਾ ਹੀ ਨਹੀਂ ਸੁੱਖ ਦੁੱਖ ਦੀ ਕੋਈ ਗੱਲ ਨਹੀਂ ਪੁੱਛਣੀ ਕੋਈ ਰੋਟੀ ਨਹੀਂ ਮੰਗਣੀ ਉਹਨੇ ਫਿਰ ਪੱਠਿਆਂ ਨੂੰ ਘਟਾ ਮੂੰਹ ਲਾਉਣਾ ਇਹ ਬੱਕਰੀ ਆ ਮਗੇਤਰ ਆ ਮੇਰੀ ਮੈਂ ਕਹਦਾ ਇਹਨੂੰ ਆ ਕੇ ਨਹੀਂ, ਪੁੱਛਣਾ ਜਿਹੜਾ ਬਾਹਰੋਂ ਆਇਆ ਜਾਨਵਰ ਨਾਲ ਪਿਆਰ ਤਾਂ ਕਰਨਾ ਚਾਹੀਦਾ ਲੈ ਪਿਆਰ ਨਾਲ ਉਹਦੇ ਤੇ ਹੱਥ ਹੀ ਫੇਰਦੇ ਸ਼ਫਕਤ ਦਾ ਆਉਂਦੇ ਆ ਉਹਨੂੰ ਮੈਂ ਕੀ ਕਵਾਂ ਵੀ ਰਾਣੋ ਤੇਰੇ ਆਈਬ੍ਰੋ ਸਹੀ ਤੈਨੂੰ ਮੈਂ ਆਈਲਾਈਨਰ ਲਿਆ ਕੇ ਦਵਾਂ ਜਾਂ ਬੇਸ ਲਿਆ ਕੇ ਦਵਾਂ ਤੈਨੂੰ ਆਵੇ ਸਾਡੇ ਡੇਰੇ ਤੇ ਆਏਗੀ ਖਾਏਗੀ ਸਾਰਾ ਕੁਝ ਖਾਏਗੀ ਰਾਣੋ ਫੜ ਆ ਲੈ ਆ ਜਾਂਦਾ ਤੇਰੇ ਹੱਥੋਂ ਨਹੀਂ ਖਾਂਦੀ ਹੁਣ ਨਹੀਂ ਖਾਂਦੀ ਤੇਰੇ ਹੱਥੋਂ ਬਾਬਾ ਜੀ ਇਹ ਤੇ ਕਰਾਮਤ ਹੀ ਹੋ ਗਈ ਕਰਾਮਤ ਹੋਣੀ ਨਹੀਂ ਆ ਲੈ ਸਾਰਾ ਦਿਨ ਖਾਵੇ ਇੱਥੇ ਇਹ ਤੇ ਮੈਂ ਤਰਲੇ ਲੈ ਕੇ ਮਰ ਗਿਆ ਇੱਥੇ ਮੈਂ ਜੀ। ਘਾਹ ਨਹੀਂ ਮੁੱਕਣ ਦੇਣਾ ਖਾਵੇ ਜਿੰਨਾ ਮਰਜ਼ੀ ਤੁਹਾਡੇ ਕੋਲ ਘਾਹ ਤੋਂ ਸਵਾ ਹੈ ਕੀ ਆ ਇੱਥੇ ਵੀ ਹੁੰਦਾ ਵਾ ਕੋਈ ਆਉਂਦੇ ਬੰਦੇ ਨੂੰ ਕੋਈ ਦੁੱਧ ਖੀਰ ਕੋਈ ਰੋਟੀ ਪਾਣੀ ਕੋਈ ਸਭ ਚਾਹ ਮਿਲੇਗਾ ਸਭ ਮਿਲੇਗਾ ਆ ਹੁਣ ਖਾ ਰਹੀ ਹੈ ਨਾ ਘਰ ਜਾ ਕੇ ਮੇਰੀ ਬਿਸ਼ਤੀ ਕਰਾਈ ਆ ਮਾਰਨਾ ਜਾਨਵਰ ਨਹੀਂ ਮਾਰੀਦਾ ਪਿਆਰ ਕਰੀਦਾ ਉਹ ਬਾਬਾ ਜੀ ਮੂੰਹ ਨਹੀਂ ਲਾਇਆ ਇਹਨੇ ਪੂਰੀਆਂ ਪੈਲੀਆਂ ਇਹਨੂੰ ਮੈਂ ਫਰਾ ਕੇ ਲਿਆਇਆ ਆ ਵੇਖ ਲਓ ਹੁਣ ਪਤਾ ਨਹੀਂ ਕੀ ਬਿਮਾਰੀ ਪਈ ਇਹਨੂੰ ਬਸ ਆ ਤੇਰੇ ਸਾਹਮਣੇ ਖਾ ਰਹੀ ਆ ਹੋਰ ਕੀ ਕਰਦੀ ਆ ਅਥਰੂ ਤੇਰੀ ਕੱਢਦੀ ਨਹੀਂ ਬਾਬਾ ਜੀ ਬੱਚੇ ਕਿੰਨੇ ਆ ਹਾਂਜੀ ਕਿੰਨੇ ਬੱਚੇ ਆ ਇੱਕ ਬੱਚਾ ਵਾ ਇੱਕ ਬੱਚੀ ਆ ਉਹ ਤੇਰੇ ਨਹੀਂ ਮੈਂ ਇਹਦੇ ਪੁੱਛ ਉਹ ਮੈਂ ਰਿਹਾ ਇਹਦੇ ਹੀ ਦੱਸਣ ਡਿਆ ਬਾਬਾ ਜੀ ਕੀ ਹੋਇਆ ਤੇਰੇ ਕਿੰਨੇ ਆ ਇੱਕ ਬੱਚੀ ਇੱਕ ਬੱਚਾ ਵਾ ਤੂੰ ਬੱਕਰੀ ਨਾਲ ਜ਼ਿੱਦ ਲਾਈ ਆ ਹੈਲੋ ਹੈਂ? ਕੀ ਹੋਇਆ ਬੱਕਰੀ ਦਾ ਤੇਰਾ ਕੀ ਆ ਇਹ ਕਾਹਦਾ ਕੰਪੀਟੀਸ਼ਨ ਆ ਤੇਰਾ ਇਹਦਾ ਨਾਲ? ਕੰਪੀਟੀਸ਼ਨ ਕੀ ਹੋ ਗਿਆ ਰੱਬ ਦੀ ਕੁਦਰਤ ਆ ਇੱਕ ਬੱਕਰਾ ਵਾ ਇੱਕ ਬੱਕਰੀ ਆ ਉਹਦੇ ਮੇਰੇ ਇੱਕ ਕੁੜੀ ਆ ਇੱਕ ਮੁੰਡਾ ਵਾ ਹੁਣ ਮੈਂ ਉਹ ਹਿਸਾਬ ਹੋ ਗਿਆ ਜਾਨਵਰਾਂ ਨਾਲ ਕਾਹਦੀਆਂ ਜ਼ਿੱਦਾਂ ਲਾਉਂਦਾ ਕੰਮ ਰੁਕਣੇ ਹੀ ਆ ਤੇਰੇ ਹਾਂ ਇਹ ਤਾਂ ਕੰਨ ਨੂੰ ਝਾੜਿਆ ਕਰ ਆ ਕੇ ਇੰਜ ਉਹਦੇ ਸਿਰ ਤੇ ਪਿਆਰ ਦੇ ਉਹਨੂੰ ਪਾਣੀ ਪਿਆ ਦਾਣਾ ਖਵਾ ਪੱਠੇ ਖਵਾ ਦੁਪੱਟਾ ਦੇ ਦਿਆ ਕਰਾਂ ਸਿਰ ਤੇ ਆ ਕੇ ਇਹਦੇ ਧੱਕ ਦਿਆ ਕਰਾਂ ਇਹਦਾ ਆ ਦੇਖ ਆ ਦੇ ਆ ਦੇ ਆ ਘਰ ਮੂੰਹ ਲਾਇਆ ਜਾਂ ਬਾਬੇ ਦੇ ਆਸਤਾਨੇ ਤੇ ਆਉਂਦਿਆਂ ਹੀ ਦੇਖ ਆ ਚਰਨ ਲੱਗ ਗਈ ਉਹ ਤਾਂ ਸਾਡੇ ਡੇਰੇ ਤੇ ਨਹੀਂ ਮਾਰਦਾ ਘਰ ਜਾ ਕੇ ਜਿੰਨਾ ਮਰਜ਼ੀ ਮਾਰ ਇੱਥੇ ਤਮਾਸ਼ਾ ਨਾ ਬਣਾਈ ਉਹ ਬਾਬਾ ਮੇਰੀ ਘਰ ਵਾਲੀ ਆ ਵੀ ਤਮਾਸ਼ਾ ਬਣਾ ਪਿੰਡ ਵੇਖਣਾ ਬੱਕਰੀ ਆ ਜਾਨਵਰ ਨੂੰ ਡੱਕੀ ਆ ਨਾ ਨਹੀਂ ਜਾਨਵਰ ਨੂੰ ਬਾਹਰ ਨਹੀਂ ਤਮਾਸ਼ਾ ਵਿਖਾਈਦਾ ਹੁਣ ਹੁੰਦਾ ਛਾਪਰ ਖਾਂਦਾ ਬੱਕਰਾ ਜਾਂ ਬੱਕਰੀ ਕੋਈ ਸ਼ੈ ਮੋਮੀ ਕਾਗਜ਼ ਖਾ ਲੈਂਦੀ ਉਹਨੂੰ ਡੱਕਣਾ ਨਹੀਂਗਾ ਅਸੀਂ ਕਿਸੇ ਮਾੜੀ ਚੰਗੀ ਗੱਲ ਤੋਂ ਨਹੀਂ ਡੱਕੋ ਠੀਕ ਆ ਇਹ ਵੀ ਹੱਕ ਬਣਦਾ ਤੁਹਾਡਾ ਕਿੰਨੀ ਦੇਰ ਹੋ ਗਈ ਤੇਰੇ ਘਰ ਆ ਉਹ ਬਾਬਾ ਜੀ ਬੱਕਰੀ ਦੀ ਗੱਲ ਕਰੋ ਹਜੇ ਤਾਂ 3-4 ਸਾਲ ਹੋਏ ਆ ਇਹਨੂੰ ਮੈਂ ਉਹਦੀ ਨਹੀਂ ਗੱਲ ਕਰਦਾ ਮੇਰੀ ਘਰ ਵਾਲੀ ਆ ਉਹ ਕਿੰਨੇ ਚਿਰ ਹੋ ਗਿਆ ਮੈਂ ਇਹਨੂੰ ਤੇਰੀ ਘਰ ਵਾਲੀ ਦੀ ਗੱਲ ਕਰ ਰਿਹਾ ਹਾਂ ਕਿੰਨੀ ਦੇਰ ਹੋ ਗਈ ਉਹਨੂੰ 14 ਸਾਲ ਹੋ ਗਏ 14 ਸਾਲ ਮਾਸ਼ਾਅੱਲਾ ਜੀ ਤਫਾਕ ਪਿਆਰ ਨਾਲ ਰਹਿ ਰਹੇ ਹੋ ਨਹੀਂ ਉਹ ਜਿੱਦੀ ਆ ਜਰਾ ਕਿਹਦੇ ਵਾਂਗੂ
ਹੈਲੋ ਹਰ ਗੱਲ ਤੁਸੀਂ ਬੱਕਰੀ ਨਾਲ ਕਿਉਂ ਮਲਾਈ ਜਾਂਦੇ ਹੋ ਬਾਬਾ ਜੀ? ਇਹ ਵੀ ਕਿਸੇ ਟਾਈਮ ਜਿੱਦ ਕਰ ਜਾਂਦੀ ਆ, ਨਹੀਂ ਖਾਂਦੀ ਪੱਠੇ। ਨਹੀਂ ਆ ਪੱਠੇ ਮੈਂ ਤਾਂ ਹੈਰਾਨ ਆ ਰੁੱਸ ਕੇ ਤਾਂ ਨਹੀਂ ਜਾਂਦੀ ਤੇ ਕਿਤੇ। ਮੈਂ 20 ਬਾਬਿਆਂ ਕੋ ਲੈ ਕੇ ਗਿਆ ਵਾਂ, ਅੱਛਾ ਇਹਨੇ ਮੂੰਹ ਨਹੀਂ ਲਾਇਆ। ਆ ਵੇਖੋ ਹੁਣ ਕੈਸੇ ਆਵੇ ਪੱਠੇ ਵੀ ਖਾਈ ਜਾਂਦੀ ਆ ਕਮਜ਼ੋਰ ਆ ਇਹਦੀਆਂ ਕੁੱਖਾਂ ਖਾਲੀ ਹੋ ਗਈਆਂ ਬਾਬਾ ਜੀ ਭੁੱਖ ਦੇ। ਡਾਈਟਿੰਗ ਤੇ ਆ, ਡਾਈਟਿੰਗ ਤੇ ਆ, ਹੋ ਜਾਏਗੀ। ਲੈ ਡਾਈਟਿੰਗ ਤੇ ਮਾਇਰਾ ਖਾਨ ਆ ਕਿ ਬੱਕਰੀ ਆ? ਰੁੱਸ ਕੇ ਬਾਹਰ ਤੇ ਨਹੀਂ ਜਾਂਦੀ, ਨੱਸਦੀ ਤੇ ਨਹੀਂ ਬਾਹਰ ਨੂੰ। ਬਾਬਾ ਜੀ ਮੈਂ ਬੱਕਰੀ ਦੀ ਗੱਲ ਕਰਨਾ ਆਇਆ। ਮੈਂ ਤੇਰੀ ਬੀਵੀ ਦੀ ਗੱਲ ਕਰ ਤੁਸੀਂ ਰਿਹਾ। ਮੇਰੀ ਬੀਵੀ ਦੀ ਗੱਲ ਬਾਬਾ ਜੀ ਕਿਉਂ ਕਰਦੇ? ਇੱਥੇ ਰਹੋ ਤੁਸੀਂ। ਬੱਕਰੀਆਂ ਪਾਲਣੀਆਂ ਸੌਖੀਆਂ ਤੇ ਔਖੇ ਪਾਲਣ ਬੋਲ। ਉਹ ਬਾਬਾ ਹੋਰ ਹੁੰਦੀ ਆ ਮਿਸਾਲ। ਹਾਂ, ਸਿਆਣੇ ਪੁੱਠੀਆਂ ਕਹਿੰਦੇ ਆ। ਮਿਸਾਲਾਂ ਦੇਈ ਜਾਂਦੇ ਆ। ਸਿਆਣੇ ਕਹਿੰਦੇ ਬੱਕਰੀਆਂ ਰੱਖਣੀਆਂ ਨਾ ਤੇ ਫਿਰ ਖੁਰਲੀ ਵੀ ਰੱਖਣੀ ਪੈਂਦੀ ਆ, ਘਰ 'ਚ ਪੱਠੇ ਰੱਖਣੇ ਪੈਂਦੇ ਓਏ ਆ। ਊਂਠ ਹੁੰਦੇ ਆ ਬਾਬਾ ਜੀ। ਕਿੱਥੋਂ ਲਿਆ ਵਿਆਹ ਕੇ? ਬੱਕਰੀ ਨੂੰ? ਉਹ ਨਹੀਂ, ਬੱਕਰੀ ਨੂੰ ਨਹੀਂ, ਘਰ ਵਾਲੀ ਨੂੰ। ਘਰ ਵਾਲੀ ਨੂੰ ਮੈਂ ਇੱਥੋਂ ਫੈਸਲਾਬਾਦ ਪਿੰਡ ਸੀ ਉੱਥੋਂ ਲਿਆਇਆ। ਚਲੋ ਚੰਗਾ ਜੀ, ਅੱਲਾ ਰਾਜੀ ਬਾਜੀ ਰਵੋ। ਤੇ ਦੁੱਧ ਬਾਬਾ ਜੀ ਚੰਗਾ ਭਲਾ 2 ਵੇਲਿਆਂ ਦਾ 14 ਕਿਲੋ ਦਿੰਦੀ ਸੀ। ਦੁੱਧ ਹੀ ਨਹੀਂ ਦੇ ਰਹੀ ਹੁਣ ਇਹ। ਕਿੰਨਾ? 14 ਕਿਲੋ ਇੱਕ ਟਾਈਮ ਦਾ। ਇਹ ਕਿੱਥੋਂ ਲਿਆ ਕੇ ਦਿੰਦੀ ਸੀ? ਲੱਭੀ ਇਹਦਾ ਕੋਈ ਦੁੱਧ ਹੀ ਵਾਕਫ ਆ? ਉਹ 14 ਕਿਲੋ ਦੀ, ਇਹ 14 ਕਿਲੋ ਦੀ ਤੇ ਆਪ ਨਹੀਂ ਪੂਰੀ ਹੈਗੀ। ਉਹ ਬਾਬਾ ਜੀ 14 ਕਿਲੋ ਇਹਨੂੰ ਖਾਲ ਵੜੇਵਾ ਪਾਉਂਦਾ ਸੀ ਮੈਂ। ਉਹ ਖਾਲ ਬੜੇਵਾ ਤੂੰ ਮੱਝ ਰੱਖੀ ਆ? ਬੱਕਰੀ ਨੂੰ ਕੌਣ ਪਾਉਂਦਾ ਖਾਲ ਬੜੇਵਾ? ਉਹ ਮੈਂ ਕਿਹਾ ਚਲੋ ਦੁੱਧ ਵਧੂਗਾ ਇਹਦਾ, ਵੜੇਵਾ ਪਾਉਂਦਾ, ਖਾਲ ਪਾਉਣਾ, ਬਨੌਲਾ ਪਾਉਣਾ ਸੀ ਇਹਨੂੰ ਮੈਂ। ਆ ਖਾਂਦੀ ਨਹੀਂ। ਆ ਦੇਖੋ ਕੁੱਖਾਂ ਖਾਲੀ ਹੋ ਗਈਆਂ ਇਹਦੀਆਂ। ਉਹ ਕੁੱਖਾਂ ਖਾਲੀ ਲਈ ਫਿਰਦਾ ਤੂੰ, ਟੈਗਰ ਆ ਤੇਰੇ ਕੋਲ? ਇਹ ਬੱਕਰੀ ਆ, ਹੋਣਾ ਹੀ ਆ। 2 ਬੱਚੇ ਆ ਉਹਦੇ, ਹੋਰ ਕੀ ਕਰੇ? ਬੱਚੇ 2 ਹੀ ਅੱਛੇ, ਪੜਦਾ ਨਹੀਂ, ਮਸ਼ਹੂਰੀ ਨਹੀਂ ਵੇਚਦਾ। ਉਹ ਬਾਬਾ ਜੀ ਉਹ ਬੱਕਰੀ ਦੇ ਆ। ਮੈਂ ਤੇਰੀ ਬੁੱਢੀ ਦੀ ਗੱਲ ਕਰ ਰਿਹਾ। ਉਹ ਬਾਬਾ ਜੀ ਜਿਹੜੇ ਮੈਂ ਮਸਲੇ ਲਈ ਆਇਆ ਵਾਂ ਉਹ ਗੱਲ ਕਰੋ ਤੁਸੀਂ। ਹੋ ਜਾਏਗਾ, ਸਭ ਕੁਝ ਹੋ ਜਾਏਗਾ, ਕਰਮ ਹੋ ਜਾਏਗਾ। ਜਾ ਆ ਗਿਆ ਹੁਣ ਤੂੰ ਕੁੱਕੜੀ ਹੁਣ ਸਾਈ। 14 ਕਿਲੋ ਦੁੱਧ ਬਾਬਾ ਜੀ ਦਿੰਦੀ ਸੀ। ਉਹ 14 ਕਿਲੋ ਕਿੱਦਾਂ ਦਿੰਦੀ ਆ? ਮੇਰੇ ਤਾਂ ਸਮਝ ਚ ਨਹੀਂ ਆਉਂਦੀ। ਮੈਂ ਬੱਕਰੀਆਂ ਨਹੀਂ ਰੱਖੀਆਂ। 14 ਕਿਲੋ ਕਿੱਥੋਂ ਲਿਆ ਕੇ ਦਿੰਦੀ? ਚੋਰੀ ਕਰਦੀ ਪਾ ਦੁੱਧ ਕਿਤੋਂ? ਸਾਈਵਾਲ ਤੋਂ ਖਰੀਦੀ ਤੂੰ? ਨੀਲੀ ਬਾਰ ਦੀ ਬੱਕਰੀ ਆ। 14 ਕਿਲੋ ਇੱਕ ਟਾਈਮ ਦਾ? ਆਹ ਲੋੜਾ। ਉਹ ਤਾਂ ਕਹਿੰਦਾ ਪੱਠੇ ਨਹੀਂ ਖਾਂਦੀ। ਬਾਬਾ ਜੀ 14 ਕਿਲੋ ਦੁੱਧ ਲਾਉਂਦੀ ਸੀ। ਕਾਕਾ ਫਿਰ ਬਾਬਿਆਂ ਨਾਲ ਮਜ਼ਾਕ ਨਹੀਂ ਕਰੀਦਾ ਹੁੰਦਾ। ਇੱਕ ਟਾਈਮ ਦਾ 14 ਕਿਲੋ ਦਿੰਦੀ, ਫਿਰ 12 ਹੋ ਗਿਆ, ਫਿਰ 10 ਹੋ ਗਿਆ। ਹੁਣ ਬੜੀ ਹੱਦ ਅੱਧਾ ਕਿਲੋ। ਨਾ ਕੀ ਆ? ਮੇਰਾ ਨਾਂ ਗੋਗਾ ਬਾਬਾ ਜੀ। ਗੋਗਾ ਪੁੱਤ ਗੱਲ ਪਤਾ ਕੀ ਆ? ਇਹੋ ਜੀ ਬੱਕਰੀ ਇੰਨੀ ਛੇਤੀ ਛੱਲੇ ਨਹੀਂ ਆਉਂਦੀ। ਕਦੀ 8 ਕਿਲੋ, 10 ਕਿਲੋ, 3 ਕਿਲੋ ਤੇ ਅੱਧਾ ਕਿਲੋ ਤੇ ਇੱਕਦਮ ਆ ਗਈ। ਇਹ ਫਿਰ ਚੋਰੀ ਵੇਚ। ਚੋਰੀ ਕਿੱਥੇ ਵੇਚਦੀ ਆ ਬਾਬਾ ਜੀ? ਮੈਂ ਹੱਥੀ ਚੋਨਾ ਤੂੰ ਇਹਨੂੰ? ਹੈ ਹੱਥੀ ਚੋਨਾ? ਹੱਥੀ ਚੋਨਾ ਵਾ। ਮੈਂ ਕਹਿੰਦਾ ਵੀ 2 ਬਾਲਟੀਆਂ ਭਰਦੀਆਂ ਸੀ। ਕਾਦੇ ਨਾ? ਦੁੱਧ ਹੀ ਲਾਇਆ ਨਾ ਕੁੱਤਿਆ। ਬਾਬੇ ਨਾਲ ਤੂੰ ਮਜ਼ਾਕ ਕਰਦਾ? ਇੱਥੇ ਚਲਾ ਚੋਗਾ ਬਾਬਾ, ਮੈਂ ਜੜਾ ਵੜ ਦੇਣੀਆਂ ਤੇਰੀਆਂ। ਇਹ ਕਿੱਦਾਂ ਕਿ 2 ਬਾਲਟੀਆਂ ਭਰਦੀਆਂ? ਇੱਕ ਤਾਂ ਨਲਕੇ ਤੋਂ ਪਾਣੀ ਲਿਆਉਂਦੀ ਆ। ਹੈ ਬਾਬਾ ਜੀ ਦੋਜੀ ਲਾਏ ਹੋਏ ਸੀ ਅਸੀਂ। ਦੋਜੀ ਲਾਏ ਹੋਏ ਸੀਗੇ। 2 ਬਾਲ ਬੱਚੇ ਆ, ਉਹਨੇ ਉਹਨੂੰ ਵੀ ਪਿਉਣਾ, ਤੈਨੂੰ ਵੀ ਪਿਉਣਾ। ਕੀ ਕਰਿਆ? ਉਹ ਮੈਨੂੰ ਕਾਹਦਾ ਪਿਉਣਾ ਉਹਨਾਂ ਨੇ? ਤੂੰ ਮਾਲਕ ਨਹੀਂ ਉਹਦਾ? ਲੈ ਆਪਣੇ ਰਿਸ਼ਤੇਦਾਰਾਂ ਤੋਂ ਲਿਆ ਬੱਕਰੀ। ਬੀਵੀ। ਹੈਲੋ ਆਹੋ ਆਪਣੇ ਰਿਸ਼ਤੇਦਾਰਾਂ ਚੋਂ ਹੀ ਆ। ਹੈਲੋ ਬਾਬਾ ਜੀ ਕੀ ਹਾਲ ਆ? ਪਰੇਸ਼ਾਨੀਆਂ ਹੋ ਜਾਏਗਾ, ਮੈਂ ਤੇ- ਦੁੱਧ ਤੋਂ ਪੂਰਾ ਵਾਸਾ ਵੱਜ ਜਾਏਗਾ, ਲੇਕਿਨ ਇਹਨਾਂ ਨਹੀਂ ਵਧਣਾ ਜਿੰਨਾ ਤੂੰ ਆਹ ਕਹਿ ਰਿਹਾ। ਦੇਖੋ ਇਹਦੀਆਂ ਤੇ ਕੁੱਖਾਂ ਖਾਲੀ ਹੋ ਗਈਆਂ। ਉਹ ਕੁੱਖਾਂ ਖਾਲੀ ਵਿੱਚ ਪੱਥਰ ਰੱਖ ਦੇ, ਵਿੱਚ ਕੋਈ ਚੀਜ਼ਾਂ ਰੱਖ ਦੇ, ਕੋਈ ਕੱਪੜੇ ਧੋਣ ਵਾਲੇ ਰੱਖ ਦੇ ਕੁੱਖਾਂ 'ਚ। ਬੱਚੇ ਆ 2, ਉਹਨੂੰ ਪੜਾਉਣਾ ਲਿਖਾਉਣਾ, ਵੱਡੇ ਅਫਸਰ ਬਣਾਉਣਾ ਬੜਾ ਮੁਸ਼ਕਲ ਕੰਮ ਆ। ਬੱਕਰੀ ਦੇ ਨਹੀਂ ਤੇਰੀ ਬੀਵੀ ਦੀ ਗੱਲ ਕਰ ਰਿਹਾ। ਬਾਬਾ ਜੀ ਬੀਵੀ ਕੱਢੋ ਵਿੱਚੋਂ ਤੇ ਇਹਦਾ ਕੁਝ ਕਰੋ ਵੀ ਹੁਣ ਦੁੱਧ ਕਿੱਦਾਂ ਅਸੀਂ ਇਸਤੇਮਾਲ ਕਰਨਾ ਵਾ। ਅਮਰੂਦ ਲਵੋ। ਤੇ ਤੁਹਾਡੀ ਪਹੁੰਚ ਸਿਰਫ ਅਮਰੂਦਾਂ ਤੱਕ ਹੀ ਆ। ਇਹ ਲਵੋ ਤਾਂ ਸਹੀ ਤੁਸੀਂ। ਕੈਸੇ ਬਾਬੇ ਉਹਨਾਂ ਸੇਬ ਨਾ ਆੜੂ ਕਦੀ ਨਹੀਂ ਵੇਖਿਆ ਤੁਹਾਡੇ ਦਰਬਾਰ ਤੇ। ਬਾਬਾ ਜੀ ਇਹਦੇ ਨਾਲ ਕੀ ਹੋਊਗਾ? ਮੇਦਾ ਠੀਕ ਹੋਏਗਾ, ਬਲੱਡ ਵੱਧਦਾ ਇਹਨਾਂ। ਕਿਹਦਾ? ਤੇਰੀ ਬੀਵੀ ਦਾ। ਉਹ ਬਾਬਾ ਮੈਂ ਬੱਕਰੀ ਦੀ ਗੱਲ ਕਰ ਰਿਹਾ। ਮੈਂ ਬੱਕਰੀ ਦੀ ਗੱਲ ਕਰ ਰਿਹਾ, ਮੈਂ ਤਾਂ ਤੇਰੀ ਬੀਵੀ ਦੀ ਗੱਲ ਕਰ ਰਿਹਾ। ਉਹ ਬੀਵੀ ਠੀਕ ਆ, ਇਹਦਾ ਕੁਝ ਕਰੋ ਕੋਈ ਐਸਾ ਜਿਹੜਾ ਕੋਈ ਦੁੱਧ ਤਾਂ ਦਵੇ ਨਾ। ਪਿਆਰ ਕਰੋ, ਜਾਨਵਰ ਨਾਲ ਪਿਆਰ। ਉਹ ਪਿਆਰ ਕਿਤੋਂ ਮੈਂ ਉਹਦਾ ਗਾਣਾ ਗਾਵਾਂ ਵੀ ਕਾਨੂ ਮੇ ਝੁਮਕਾ ਤੇਰੇ, ਇਹ ਕਵਾਂ ਇਹ ਉਹ ਕਹਲਾ ਦੇਖਾ ਜੋ ਚਿਹਰਾ ਤੇਰਾ। ਹਾਂ ਇਹਨੂੰ ਜਦੋਂ ਬਾਜ਼ਾਰ ਜਾਣਾ, ਸ਼ਾਮ ਨੂੰ ਜਾਣਾ ਬਾਜ਼ਾਰ, ਆਹੋ ਬੱਚੇ ਨੂੰ ਲੈ ਕੇ ਜਾਣਾ ਆ ਬਾਜ਼ਾਰ, ਜਾਨਾ ਤੇ ਇਹਨੂੰ ਕਿੰਨੇ ਲੈ ਜਾਣਾ? ਉਹ ਨਹੀਂ ਕਿਸੇ ਦਿੱਤੀ ਬੱਕਰੀ। ਨਹੀਂ ਤੇਰੀ ਬੀਵੀ, ਉਹ ਤਾਂ ਉਹਨੂੰ ਤੇ ਮੈਂ ਲਿਜਾਨਾ ਬਾਬਾ ਜੀ। ਇਹਨੂੰ ਵੀ ਲੈ ਜਾ ਕਰੋ। ਇਹ ਕੀ ਮੰਗਦੀ? ਨਹੀਂ ਇਸ ਤੇ ਦੁਆ ਕਰਦੇ ਆ ਕਿਤੇ ਚੁੱਕੇ ਜਾਓ ਤੁਸੀਂ। ਮੈਂ ਕਹਿੰਦਾ ਵੀ ਤੁਹਾਡਾ ਹੋਰ ਬੁਲੰਦ ਹੋ ਜੇ ਕੰਮ, ਮਰੀਦ ਵਧਣ ਤੁਹਾਡੇ। ਨਹੀਂ ਨਹੀਂ, ਮੈਨੂੰ ਇੰਨੇ ਹੀ ਬੜੇ ਆ। ਇਹ ਜਿਹੜਾ ਜਾਨਵਰ ਹੁੰਦਾ ਨਾ, ਪਿਆਰ ਦਾ ਹੁੰਦਾ, ਪਿਆਰ ਦਾ। ਹੁਣ ਬਾਬਾ ਜੀ ਕੀ ਪਾਇਆ ਕਰਾਂ ਜਿਹਦੇ ਨਾਲ ਦੁੱਧ ਵਧ ਜਾਏ ਇਹਦਾ? ਇਹਨੂੰ ਆਪਣੇ ਨਾਲ ਪਾਇਆ ਕਰ, ਰਾਤ ਨੂੰ ਡਰ ਜਾਂਦੀ ਹੈ। सलाम वालेकुम बाबा जी। ਵਾਲੇਕਮ ਸਲਾਮ, ਕੀ ਹਾਲ ਆ? मैं ठीक हूँ बाबा जी, मैं बैठ जा। ਆਜੋ ਆਜੋ, ਬੈਠੋ ਬੈਠੋ। ਫਕੀਰ ਦੀ ਆ, ਆ ਫਕੀਰ ਦੀ ਸਭ ਵਿਸ਼ੀ ਆ, ਜਿਹੜਾ ਮਰਜ਼ੀ ਬਹਿ ਜਾ।
ਬਾਬਾ ਜੀ ਮੈਂ ਨਾ ਇਕੱਲੀ ਰਹਿ ਗਈ ਆ। ਹਾਂਜੀ ਮੈਂ ਤੇਰਾ ਬੱਕਰੀ ਦਾ ਮਸਲਾ ਇੱਧਰ ਆ ਜ਼ਨਾਨਾ ਵਾਰਡ ਚ ਵੜਦਾ ਫਿਰਦਾ ਇੱਧਰ ਆ ਜਾ ਬਾਬਾ ਜੀ ਉਧਰ ਨਾ ਧੁੱਪ ਪੈਣ ਦਈ ਸੀ ਮੈਂ ਤਾਂ ਕਰਕੇ ਇੱਧਰ ਧੁੱਪ ਪੈਂਦੀ ਤੇ ਇੱਧਰ ਛਿੱਤਰ ਪੈਣੇ ਆ ਇੱਧਰ ਛਿੱਤਰ ਪੈਣੇ ਆ ਫੜ ਮੇਰੀ ਅੰਗੂਠੀ ਛਾਲ ਮਾਰ ਫੜ ਮੇਰੀ ਅੰਗੂਠੀ ਮੇਰੀ ਉਂਗਲੀ ਵਿੱਚ ਪਾ ਦੇ ਮਾਹੀ ਮੈਨੂੰ ਛੱਲਾ ਦਵਾ ਦੇ ਕੀ ਹੋਇਆ ਪੁੱਤ ਘਬਰਾਉਣਾ ਨਹੀਂ ਬਜ਼ੁਰਗਾਂ ਕੋ ਆਏ ਹੋ ਤੁਸੀਂ ਹੈਂ ਬਾਬਾ ਜੀ ਮੈਂ ਬੜੀ ਪਰੇਸ਼ਾਨ ਆ। ਬਸ ਹੁਣ ਅੱਗੋਂ ਤੂੰ ਗੱਲ ਨਹੀਂ ਕਰਨੀ ਮੈਂ ਸਮਝ ਗਿਆ ਸਾਰੀ ਗੱਲ ਸਮਝ ਗਏ? ਹਾਂ ਚੁੱਪ ਕਰ ਤੁਹਾਨੂੰ ਕੀ ਪਤਾ? ਇੱਕ ਮਿੰਟ ਇੱਥੇ ਹੱਥ ਰੱਖ ਸੱਜਾ ਕਿ ਖੱਬਾ? ਸੱਜਾ ਖੱਬਾ ਨਹੀਂ ਰੱਖੀਦਾ ਜਦੋਂ ਮੈਂ ਇੰਜ ਉੱਤੇ ਮਾਰਾਂ ਤੂੰ ਚੁੱਕ ਲੈਣਾ ਠੀਕ ਆ 1 2 3 ਅਟੈਕ ਹੋ ਗਿਆ ਤੁਹਾਨੂੰ ਕੀ ਹੋਇਆ ਤੇਰਾ ਖਾਮਨ ਦੁਬਈ ਹੁੰਦਾ ਹਾਂ ਤੁਹਾਨੂੰ ਕੀ ਪਤਾ ਚੱਲਿਆ? ਪਰਵੇਜ਼ ਉਹਦਾ ਨਾਮ ਆ ਹਾਂ ਬਾਬਾ ਜੀ ਤੁਹਾਨੂੰ ਕੀ ਪਤਾ ਚੱਲਿਆ? 11 ਮਹੀਨੇ ਹੋ ਗਏ ਉੱਥੇ ਗਏ ਨੂੰ ਹਾਂ ਬਾਬਾ ਜੀ ਹਾਂ ਤੁਹਾਨੂੰ ਕੀ ਪਤਾ ਚੱਲਿਆ? ਇੱਧਰ ਆਉਣਾ ਹਾਂਜੀ ਇੱਧਰ ਚੱਲ ਉਧਰ ਬਾਬਾ ਜੀ 11 ਮਹੀਨੇ ਹੋ ਗਏ ਤੂੰ ਹੁਣ 1 ਮਿੰਟ ਵੀ ਨਹੀਂ ਬਹਿਣ ਦਿਆ ਤੇਰਾ ਬੱਕਰੀ ਦਾ ਮਸਲਾ ਤੇਰਾ ਇੱਧਰ ਕੀ ਆ ਬਾਬਾ ਜੀ ਧੁੱਪ ਲੱਗ ਗਈ ਸੀ। ਧੁੱਪ ਲੱਗ ਗਈ ਤੇਰੀ ਕਿਹੜਾ ਸਕਿਨ ਸੜਨ ਦਈ ਆ ਹਜੇ ਵੀ ਧੁੱਪਾਂ ਵੇਖਣੀਆਂ ਤੂੰ ਤੁਹਾਡੇ ਫੈਜ਼ ਵਾਸਤੇ ਬਾਬਾ ਜੀ ਇੱਥੇ ਆ ਜਾਈਦਾ ਵਾ ਹੋਰ ਤਾਂ ਬਾਬਾ ਜੀ ਇਹਨੂੰ ਕੀ ਮਸਲਾ ਹੈ? ਇਹਦੀ ਬੱਕਰੀ ਦਾ ਮਸਲਾ ਇਹਨੂੰ ਕੋਈ ਮਸਲਾ ਨਹੀਂ ਇਹਦੇ ਘਰ ਦਾ ਮਸਲਾ ਇਹਦੇ 2 ਬੱਚੇ ਆ ਇੱਕ ਮਿੰਟ ਪੁੱਤ ਇੱਕ ਮਿੰਟ ਘਬਰਾ ਨਾ ਪਾਣੀ ਪੀ ਪੁੱਤ ਧੀਏ ਪਾਣੀ ਪੀ ਪਾਣੀ ਪੀ ਅੱਖੀਆਂ ਨਾਲ ਪੀ ਹਾਂਜੀ ਇਸਮਾਈਲ ਦਰਬਾਰ ਹੋ ਤੁਸੀਂ ਕੀ ਹੋਇਆ ਮੱਖੀ ਆ ਇਹਦੇ ਚ ਕੋਈ ਚੀਜ਼ ਆ ਨਹੀਂ ਮੈਂ ਪਾਣੀ 'ਚ ਵੇਖ ਕੋ ਨਜ਼ਰ ਆ ਰਿਹਾ ਨਹੀਂ ਬਾਬਾ ਜੀ। ਤੇ ਪੀ ਫਿਰ ਪੀ ਅੱਖੀਆਂ ਨਾਲ ਪੀ ਬਾਬਾ ਜੀ ਲਖਵਿੰਦਰ ਨਾਲ ਵੀ ਰਹੇ ਤੁਸੀਂ ਅਸੀਂ ਕਿਸੇ ਇਸ ਵੇਲੇ ਕਿਤੇ ਹੋਰ ਆ ਫਿਰ ਮੈਂ ਉੱਧਰ ਚਲੇ ਜਾਵਾਂ ਇੱਥੇ ਬਹਿ ਜਾ ਐਡਾ ਵੀ ਨਹੀਂ ਮੈਂ ਕਿਤੇ ਗਿਆ ਬਾਬਾ ਜੀ ਕੀ ਕੋਲ ਬਿਠਾਇਆ ਹੈ ਤੁਸੀਂ? ਕੁਛ ਨਹੀਂ ਆ ਮਰੀਜ਼ ਆਉਂਦੇ ਰਹਿੰਦੇ ਆ ਹਰ ਕਿਸਮ ਦਾ ਇੱਥੇ ਦਵਾ ਦਵੂ ਕਰ ਛੱਡੀ ਦੀ ਆ ਬਸ ਰਿੜਿਆ ਕੰਮ ਬਾਬਾ ਕੁਕੜੀ ਸਾਈ ਤੇਰੀ ਬੱਕਰੀ ਹੁਣ ਦੁੱਧ ਵਧਾਏਗੀ ਹੌਲੀ ਤੇ ਹੌਲੀ ਕਿਹੜਾ ਫਕੀਰ ਕਹਿੰਦਾ ਜੀ ਮੇਰਾ ਕੰਮ ਰਿੜਿਆ ਵਾ ਸੰਘਾੜੇ ਲਾਏ ਤੁਸੀਂ ਨਹੀਂ ਰਿੜਿਆ ਨਹੀਂ ਮਤਲਬ ਮੈਂ ਕਹਿ ਰਿਹਾ ਵੀ ਚਲੋ ਚੱਲ ਰਿਹਾ ਵਾ ਕਿਸੇ ਲਈ ਦਵਾ ਕਰੀ ਦੀ ਆਹੀ ਜੰਗਲਾਂ ਦੇ ਵਿੱਚ ਡੇਰੇ ਲਾਏ ਆ ਅਮਰੂਦਾਂ ਵਾਲੇ ਬਾਗ 'ਚ ਬੈਠੇ ਆ ਬਾਬਾ ਜੀ ਇਹ ਪਾਣੀ ਇਹਨੂੰ ਪਿਆਓ ਇਹਨੂੰ ਜ਼ਰੂਰਤ ਹੈ। ਨਾ ਬੱਚਾ ਆਪਣਾ ਪਾਣੀ ਉਹਨੂੰ ਨਹੀਂ ਪਿਆਉਣਾ ਗੱਲ ਹੋਰ ਦੀ ਹੋਰ ਹੋ ਜਾਣੀ ਹੈ ਨਹੀਂ ਦਿਲ ਕਰਦਾ ਰੱਖ ਦੇ ਕੋਈ ਮਸਲਾ ਨਹੀਂ ਇਹ ਨਸੀਬਾਂ ਵਾਲੇ ਦੇ ਹੁੰਦਾ ਵਾ ਇਹ ਤਾਂ ਬਾਬਾ ਕਿਸੇ ਨੂੰ ਸੋਟੀ ਮਾਰਦੇ ਉਹਦਾ ਕੰਮ ਹੋ ਜਾਂਦਾ ਕਿਸੇ ਨੂੰ ਗਾਲ ਕੱਢਦੀ ਉਹਦਾ ਕੰਮ ਹੋ ਜਾਂਦਾ ਬਾਬਾ ਜੀ ਤੂੰ ਮੈਨੂੰ ਮਾਰ ਕੇ ਦਿਖਾ ਸੋਟੀ ਤੇ ਮੈਂ ਤੈਨੂੰ ਕਿਹਾ ਮੈਂ ਤੈਨੂੰ ਕੁਛ ਕਿਹਾ ਗੱਲ ਕਰੀ ਦੀ ਹੁੰਦੀ ਹਾਂ। ਗੱਲ ਤਾਂ ਕਿਸੇ ਨੂੰ ਸੁਣ ਹਾਂ ਬਾਬਾ ਜੀ ਤੁਸੀਂ ਮੇਰੀ ਗੱਲ ਸੁਣੋ ਮੇਰਾ ਬੰਦਾ ਨਾ ਦੁਬਈ ਗਿਆ ਹੈ ਵਾਪਸ ਹੀ ਨਹੀਂ ਆਂਦਾ। ਉਹਦਾ ਸਾਨੂੰ ਪਤਾ 11 ਮਹੀਨੇ ਹੋ ਗਏ ਪੈਸੇ ਨਹੀਂ ਭੇਜ ਰਿਹਾ ਤੁਸੀਂ ਮੈਨੂੰ ਪਰ ਪੈਸੇ ਵੀ ਨਹੀਂ ਭੇਜਦਾ। 3 ਸਾਲ ਦੇ ਵੀਜ਼ੇ ਤੇ ਗਿਆ ਹਾਂ ਤੁਹਾਨੂੰ ਕਿੰਜ ਪਤਾ ਹੈ? ਇਹ ਐਮਬੈਸੀ ਵੱਲੋਂ ਵੀ ਹੁੰਦੇ ਹਨ ਨਹੀਂ ਤੁਹਾਨੂੰ ਬਹੁਤਾ ਪਤਾ ਹੈ ਮੈਂ ਬਾਬਾ ਜੀ ਕੋ ਪੁੱਛ ਰਹੀ ਪੁੱਛੋ ਬਾਜੀ ਪੁੱਛੋ ਅਸੀਂ ਤੇਰਾ ਤਾਂ ਬੱਕਰੀ ਦਾ ਮਸਲਾ ਉਹਦਾ ਦੁਬਈ ਦਾ ਮਸਲਾ ਦੁਬਈ ਦਾ ਤੇ ਬੱਕਰੀ ਦਾ ਕੋਈ ਕੰਟਰਾਸਟ ਹੁੰਦਾ ਹੈ ਅਸਲ 'ਚ ਗੱਲ ਪਤਾ ਕੀ ਹੈ ਕੀ ਬਾਬਾ ਜੀ? ਤੂੰ ਹੈਗੀ ਰਹਿਮਦਿਲ ਹਰ ਕਿਸੇ ਦੀ ਗੱਲ 'ਚ ਆ ਜਾਨੀ ਹੈ ਕੀ ਨਾਂ ਤੇਰਾ ਮੇਰਾ ਨਾਮ ਮਹਿਨਾਜ਼ ਹੈਗਾ। ਮਹਿਨਾਜ਼ ਹਾਂਜੀ ਮਹਿਨਾਜ਼ ਸਿੰਗਰ ਸੀ ਬਹੁਤ ਸੋਹਣੀ ਆ ਜੀ ਬਹੁਤ ਅੱਛਾ ਗਾਉਂਦੀ ਸੀ ਬਹੁਤ ਸੋਹਣੀ ਆ ਜੀ ਬਾਬਾ ਜੀ ਹਾਂਜੀ ਮੈਂ ਮਹਿਨਾਜ਼ ਸਿੰਗਰ ਦੀ ਗੱਲ ਕਰ ਰਿਹਾ ਮੈਂ ਮਹਿਨਾਜ ਇਹਦੀ ਗੱਲ ਕਰ ਰਿਹਾ ਬਕਵਾਸ ਨਾ ਕਰ ਚੁੱਪ ਕਰ ਜਾ ਅੱਛਾ ਮੈਂ ਤੇਰਾ ਹਿਸਾਬ ਲਾਇਆ ਤੂੰ ਆਪਣੇ ਪੁਰਾਣੇ ਕੱਪੜੇ ਕਿਸੇ ਨੂੰ ਦਿੱਤੇ ਆ ਹਾਂ ਬਾਬਾ ਜੀ ਮੈਂ ਦਿੱਤੇ ਸੀ ਕਿਸੇ ਜ਼ਰੂਰਤਮੰਦ ਨੂੰ। ਬਸ ਫਿਰ ਉਹਦੇ ਤੇ ਚੱਲਿਆ ਜਾਦੂ ਅੱਛਾ ਜੀ ਬਾਬਾ ਜੀ ਚੱਲ ਜਾਂਦਾ ਬਿਲਕੁਲ ਚੱਲ ਜਾਂਦਾ ਪੁਰਾਣਿਆਂ ਕੱਪੜਿਆਂ ਤੇ ਚੱਲ ਜਾਂਦਾ ਵਾ ਇੰਨੇ ਪੁਰਾਣਿਆਂ ਤੇ ਨਹੀਂ ਚੱਲਦਾ ਇਹ ਇੰਨੇ ਪੁਰਾਣਿਆਂ ਤੇ ਬੰਬ ਚੱਲਦਾ ਇਹੋ ਜਿਹੇ ਪੁਰਾਣੇ ਸੂਟ ਤੇ ਨਾ ਛਿੱਤਰ ਚੱਲਦਾ ਇਹੋ ਜਿਹੇ ਸੂਟ ਤੇ ਸੋਟੀ ਚੱਲਦੀ ਹੈ ਚੁੱਪ ਕਰਕੇ ਬਹਿ ਜਾ ਤੇਰਾ ਮਸਲਾ ਉਹ ਬੱਕਰੀ ਨੂੰ ਵੇਖ ਜਾ ਕੇ ਕੀ ਕਹਿੰਦੀ ਹੈ ਬਾਬਾ ਜੀ ਤੇ ਛੱਡ ਦਿਓ ਮੇਰਾ ਕਲਾਇੰਟ ਆ ਬਾਬਾ ਜੀ ਕੋਈ ਮਸਲੇ ਦਾ ਹੱਲ ਹੀ ਕੱਢ ਲਓ ਮੈਂ ਨਿਕਲ ਬੜੀ ਗਈ? ਪਰੇਸ਼ਾਨ ਆ। ਨਿਕਲ ਗਿਆ ਹੁਣ ਤੂੰ ਜੋ ਆ ਜਾਊਗਾ ਹੀ ਬਾਬੇ ਕੋ ਆ ਜਾਏਗਾ ਹਾਂ ਮੇਰਾ ਬੰਦਾ ਵਾਪਸ ਨਾ ਬੰਦਾ ਤੇਰੇ ਨਾਲ ਗਲਤ ਬਿਆਨੀ ਕਰ ਰਿਹਾ ਕਿਉਂ? ਦੁਬਈਓਂ ਤੂੰ ਕਹਿੰਦੀ ਆ ਜਾਏਗਾ ਹੌਲੀ ਹੌਲੀ ਆ ਜਾਣਾ ਉਹ ਤੇ ਕੱਢਣ ਦੇ ਸਾਰਿਆਂ ਨੂੰ ਕੱਢਣ ਦੇ ਬਾਬਾ ਜੀ ਉਹ ਤੇ ਕੰਮ ਹੀ ਕੋਈ ਨਹੀਂ ਇੱਥੇ ਕਰਦਾ ਸੀ ਤੇ ਮੈਂ ਬਾਹਰ ਭੇਜ ਦਿੱਤਾ ਬਾਹਰ ਜਾ ਕੇ ਵੀ ਨਾ ਪੈਸੇ ਭੇਜਦਾ ਹੈ ਨਾ ਵਾਪਸ ਆਂਦਾ ਹੈ। ਇੱਥੇ ਪਾਕਿਸਤਾਨ 'ਚ ਕੰਮ ਕਰਦਾ ਸੀ ਨਹੀਂ ਨਕੰਮਾ ਤੇ ਜਿਹੜਾ ਇੱਥੇ ਨਹੀਂ ਸੀ ਕਰਦਾ ਉੱਥੇ ਉਹਨੇ ਕੀ ਕਰਨਾ ਇਹ ਜਿਹੜਾ ਨਕੰਮਾ ਹੁੰਦਾ ਕਹਿੰਦੇ ਇਹਦਾ ਵਿਆਹ ਕਰ ਦਿਓ ਜਾਂ ਇਹਨੂੰ ਬਾਹਰ ਭੇਜ ਦਿਓ ਇਹ ਕਹਿੰਦੇ ਕਿ ਨਹੀਂ ਤੁਹਾਡਾ ਵੀ ਇੰਜ ਹੀ ਹੋਇਆ ਸੀ ਮੇਰਾ ਤਾਂ ਹੋਇਆ ਹੀ ਨਹੀਂ ਉਹਦਾ ਛੜਾ ਛਾਂਡ ਆ ਕਿੰਨੇ ਬੱਚੇ ਆ 2 ਜੀ ਬੱਕਰੀ ਦੇ ਬੱਕਰੀ ਦੇ ਵੀ 2 ਦੋ ਹੀ ਹੀ ਆ ਤੇਰੇ ਵੀ 2 ਹੀ ਆ ਲਾ ਜਿਹਦਾ ਹੋਰ ਅੱਛਾ ਗੱਲ ਪਤਾ ਕੀ ਹੈ ਜੀ ਬਾਬਾ ਜੀ
ਉਹਦੇ ਨਾਲ ਗੱਲ ਕਰਾ ਸਕਦੀ ਫੋਨ ਤੇ? ਹਾਂਜੀ ਹਾਂਜੀ ਕਰਾ ਸਕਦੇ। ਕਰਾ ਮੇਰੇ। ਬਾਬਾ ਜੀ ਉੱਥੇ ਫੋਨ ਡਾਇਰੈਕਟ ਨਹੀਂ ਹੁੰਦਾ। ਕਿਉਂ ਜੀ? ਉਹ ਲਾਇਆ ਨਹੀਂ ਉਹਨੇ? ਉਹ ਕੀ ਕਹਿੰਦੇ ਉਹਨੂੰ? ਉਹ VPN ਬਾਬਾ ਜੀ। VPN ਲੋਕੀ ਲਾਇਆ। ਉਹ ਲਾਣਾ ਪੈਂਦਾ ਫੇਰ ਹੀ ਹੁੰਦਾ, ਇੰਜ ਨਹੀਂ ਹੁੰਦਾ। ਕਰ ਦਰਾਂ ਨੂੰ ਫੋਨ, ਸ਼ਾਇਦ ਲਾਇਆ ਹੋਵੇ। ਜਾ, ਅਸੀਂ ਤੈਨੂੰ ਕਹਿਤਾ, ਉਹਨੇ ਲਾਇਆ ਹੀ। ਅੱਛਾ ਜੀ। ਦੀ ਕਰ, ਟਾਈਮ ਥੋੜਾ ਹੀ ਤੇਰੇ ਕੋ। ਟਾਈਮ ਥੋੜਾ ਹੀ ਤੇਰੇ ਬੱਕਰੀ ਤੇਰੀ ਉਧਰ ਨਾ ਜਾਵੇ। ਹੈਲੋ ਹੈਲੋ ਮੇਰੀ ਵੀ ਸਲਾਮ ਦੁਆ ਕਹਿਓ ਨਾ। ਤੇਰੇ ਨਾਲ ਕਾਹਦੇ ਸਲਾਮ ਦੁਆ ਕਹਿ ਦਈਏ? ਨਹੀਂ ਵੈਸੇ ਹੀ ਕਹਿਣਾ ਭਰਾ ਬੰਦੀ ਨੂੰ। ਅਸੀਂ ਹੈਲੋ ਹੈਲੋ ਇਹ ਗੱਲ ਕਰਨਾ ਜ਼ਰਾ। ਹੈਲੋ, ਉਹ ਤਾਂ ਕਿਉਂ ਝੂਠ ਬੋਲ ਰਿਹਾ? ਬੁੱਢੀ ਨੂੰ ਮੇਰਾ ਕੰਮ ਨਹੀਂ ਚੱਲਦਾ, ਮੇਰਾ ਕਾਰੋਬਾਰ ਕੋਈ ਨਹੀਂ। 11 ਮਹੀਨੇ ਮੈਨੂੰ ਨਹੀਂ ਪਤਾ ਤੂੰ ਉਹਦਾ ਕੀ ਕਰਦਾ। ਤੂੰ ਰਾਤ ਨੂੰ ਜਾਣਾ ਉੱਥੇ ਬਾਰਾਂ ਦੇ ਵਿੱਚ, ਕੁੜੀਆਂ ਨੱਚਦੀਆਂ, ਪੈਸੇ ਸੁੱਟਦਾ, ਉਹਨਾਂ ਨੂੰ ਤਾਜ ਪਾਉਣਾ ਉੱਥੇ। ਬਾਬਾ ਵੀ ਇਹਨਾਂ ਕੰਮਾਂ 'ਚ ਉਜੜਿਆ। ਬਾਬਾ ਜੀ ਨਾ ਪੁੱਤ, ਆਪਣੇ ਘਰ ਵਾਲ ਦੇਖੋ, ਜਿਸ ਕੰਮ ਲਈ ਗਏ ਉਹ ਕਰੋ ਉੱਥੇ। ਯਾਰ ਮੇਰੇ ਲਈ ਊਦ ਲਈ ਆਵੇਂ, ਉੱਥੋਂ ਪਰਫਿਊਮ। ਊਦ ਇਹ ਪਤਾ ਨਹੀਂ ਕਿਹੜਾ ਊਦ ਆ। ਹਾਂ, ਮੈਨੂੰ ਸਾਰਾ ਪਤਾ। ਮੈਂ ਸਾਰੀ ਫਿਲਮ ਚਲਾ ਦੇਣੀ ਆ ਫਿਰ ਤੈਨੂੰ ਦੱਸੀ। ਇੱਥੇ ਫੜਿਆ ਜਾਏਗਾ। ਜਿਹੜੇ ਕੰਮ ਗਏ ਹੋ ਨਾ ਆਪਣੇ ਬੱਚਿਆਂ ਦੇ ਰਿਜ਼ਕ ਕਮਾਉਣ ਵਾਸਤੇ, ਉਹ ਕਰੋ। ਸ਼ਬਾਨਾ ਨਾਲ ਤੇਰਾ ਕੀ ਚੱਕਰ ਚੱਲ ਰਿਹਾ? ਸ਼ਬਾਨਾ ਜਿਹੜੀ ਬਾਰ 'ਚ ਹੁੰਦੀ ਆ, ਸ਼ਬਾਨਾ ਜਿਹਦਾ ਬਾਰ-ਬਾਰ ਗਾਣਾ ਲਵਾਉਣਾ ਤੂੰ। ਗੱਡੀ ਤੂੰ ਮੰਗਾ ਦੇ, ਤੇਲ ਮੈਂ ਪਵਾਉਣੀ ਆ। ਓ ਸ਼ਿਟ ਇੱਥੇ ਪਾਕਿਸਤਾਨ ਆ ਕੇ ਵੇਖ, ਤੈਨੂੰ ਪਤਾ ਲੱਗੇ ਤੇਲ ਦਾ ਕੀ ਭਾਅ ਆ। ਲਓ ਜੀ ਬਾਬਾ ਜੀ ਤੇ ਬਹੁਤ ਪਹੁੰਚੇ ਆ। 12 ਤੱਕ ਇਹਨਾਂ ਦਾ ਨਜ਼ਰ ਜਾ ਰਹੀ ਹੈ। ਹੋ ਕੇ ਗੱਲ ਕਰਨੀ ਪੈਂਦੀ। ਕੀ ਆ ਉਹ ਤੇਰਾ ਕਫੀਲ? ਸਖਤ ਆ? ਮੈਨੂੰ ਨਹੀਂ ਪਤਾ ਸਖਤ ਆ। ਅੱਛਾ ਬੰਦਾ ਵਾ ਕਫੀਲ ਤੇਰਾ। ਆਪ ਹੀ ਤੂੰ ਗਲਤ ਬਿਆਨੀ ਕਰਦਾ ਆਪਣੀ ਬੀਵੀ ਦੇ ਨਾਲ। ਗਲਤ ਉਹਨੂੰ ਕਿਸ ਸਾਰੇ ਛੱਡ ਗਿਆ? ਇਧਰ ਆ, ਇਧਰ ਆ। ਕਿਸ ਸਾਰੇ ਛੱਡ ਗਿਆ ਉਹਨੂੰ? ਉਹਦੀ ਕੀ ਗਲਤੀ ਆ? ਸਿਰਫ ਤੇਰੇ ਨਾਲ ਵਿਆਹ ਕੀਤਾ ਉਹਨੇ। ਚੁੱਪ ਕਰ, ਰੋ ਨਾ। ਆ ਗਈਆਂ ਨਾ ਪੁੱਤਰ, ਮੈਂ ਇੱਥੋਂ ਵੀ ਕੁਝ ਪੜ੍ਹ ਪੜਾ ਕੇ ਨਾ ਤੇ ਤੈਨੂੰ ਸਿੱਧਾ ਕਰ ਦੇਣਾ। ਕੀ ਕੱਢਣ ਦਾ ਆ ਦੁਬਈ ਚੋਂ? ਕੋ ਵਾਪਸ ਆ ਜਾ। ਤੂੰ ਵਾਪਸ ਆ ਜਾ ਪੁੱਤ। ਇੱਥੇ ਅਮਰੂਦਾਂ ਵਾਲੇ ਬਾਗ ਮੇਰੇ ਕੋਲ ਡਿਊਟੀ ਕਰ। ਲੈ ਮਰੂਦਾ ਹਬੀਬ ਬੈਂਕ ਮਰੂਦ ਲਾਏ ਤੁਸੀਂ। ਚੱਲ ਤੂੰ ਚੁੱਪ ਕਰਦਾ ਕਿ ਨਹੀਂ? ਚੱਲ ਬੰਦ ਕਰ ਲੈ, ਬੰਦ ਕਰ ਲੈ ਹੁਣ। ਤੂੰ ਸੱਚੀ ਗੱਲ ਕਰਿਆ ਕਰ। ਵਾਪਸ ਉਹਨੂੰ ਜਿਹੜਾ ਤੂੰ ਨਹੀਂ, ਉਹਨੂੰ ਤੂੰ ਜਿਹੜੀ ਚੈਨ ਲੈ ਕੇ ਦਿੱਤੀ ਹੈ, ਉਹ ਜਿਹੜੀ ਬ੍ਰੈਸਲੈਟਸ ਜੀ ਪਾਈ ਉਹਨੇ ਹੱਥ ਦੇ ਵਿੱਚ। ਬਾਬਾ ਜੀ ਤੇ ਕਹਿੰਦਾ ਪੈਸੇ ਹੀ ਨਹੀਂ ਮੇਰੇ ਕੋ। ਝੂਠ ਬੋਲਦਾ। ਹਾਂ, ਉਹ ਵਰਦ ਬਈ, ਵਰਦ ਬਈ, ਮਰਦ ਬਈ। ਮਰਦ ਬਈ। ਹਾਂ, ਇੱਥੇ ਮੇਰੇ ਦੋਸਤ ਬਥੇਰੇ ਹੈਗੇ ਆ। ਇੱਥੇ ਮੈਂ ਆਪਣੇ ਚੇਲੇ ਛੱਡੇ ਆ। ਉਹ ਫੈਸਲ ਸਿੰਧੂ ਆ, ਉਹਨੂੰ ਮੈਂ ਕਹਿ ਦੇਣਾ, ਉਹਨੇ ਤੈਨੂੰ ਫੜ ਲੈਣਾ ਉੱਥੇ। ਅਸਲ ਸਿੱਧੂ ਸਰਫਰਾਜ ਵੀ ਆਪਣਾ ਬੇਲੀ, ਸੜਕਾਂ ਬਣਾਉਂਦੇ ਜਿਹੜੇ। ਅੱਛਾ ਜੀ। ਔਰ ਰਾਇਲ ਵਾਦੀ ਵਾਲੇ ਬੱਟ ਸਾਹਿਬ ਇੱਥੇ ਹੈਗੇ ਆ। ਮੈਂ ਉਹਨਾਂ ਨੂੰ ਕਹਿ ਰਿਹਾ ਉੱਥੇ ਫੜ ਲੈਣਾ। ਬੰਦਾ ਬੜਾ ਸਖਤੀ ਉਹ, ਵੈਸੇ ਪਿਆਰ ਵਾਲਾ ਵਾ, ਲੇਕਿਨ ਉਹ ਗਲਤ। ਕੀ ਆ ਹੈ? ਉਹ ਐਡਾ ਨਹੀਂ ਤੁਹਾਡਾ ਫੈਜ਼। ਪਰਿੰਦਿਆਂ ਨੇ ਗੱਲ ਕਰਨੀ ਹੈ, ਇੱਧਰ ਮਰੋ ਕਰੋ ਗੱਲ ਜਿਹੜੀ ਕਰਨੀ ਹੈ। ਬਸ ਹੁਣ ਸਿੱਧਾ ਹੋ ਜਾ। ਨਹੀਂ ਕੰਮ ਲੱਭਦਾ ਪਾਕਿਸਤਾਨ ਵਾਪਸ ਆ ਜਾ। ਆ ਜਾ ਆ ਜਾ। ਆਪਣੇ ਘਰ ਚ ਅੱਧੀ ਚੰਗੀ ਆ। ਕੀ ਬਦਤਮੀਜ਼ੀ ਕਰ ਰਿਹਾ ਕਿ ਤੂੰ ਸਾਰੀ ਉਮਰ ਨਹੀਂ ਆਉਣਾ? ਬਾਬਾ ਜੀ ਵਾਪਸ ਆ ਜਾਣਾ। ਤੂੰ ਕਹਦਾ ਬਾਂਦਰ ਨੂੰ ਟਪੂਸੀਆਂ ਮਾਰਦਾ, ਕਦੀ ਇੱਧਰ ਕਦੀ ਇੱਧਰ। ਹੈ ਨਥੀਆ ਗਲੀ ਤੋਂ ਆਇਆ? ਇੱਧਰ ਆ ਜਾ, ਇੱਧਰ ਆ ਜਾ। ਧੁੱਪ ਸੀ, ਉਧਰ ਸੇਕ ਆਉਣ ਡਿਆ। ਉਧਰ ਧੁੱਪ ਆ ਤੇ ਇੱਧਰ ਪਿੱਪਲ ਲੱਗਾ। ਇੱਧਰ ਕੋਲ ਸਟੋਰ ਆ, ਏਸੀ ਲੱਗਾ। ਉੱਥੇ ਆ ਆਪਣੀ ਜਗ੍ਹਾ ਤੇ। ਉਹ ਤੈਨੂੰ ਨਹੀਂ ਕਹਿ ਰਿਹਾ, ਚੁੱਪ ਕਰ ਜਾ। ਹਾਂ, ਬੰਦ ਕਰ। ਤੇਰਾ ਮੈਂ ਇੱਥੇ ਘਾਣ ਬੱਚਾ ਕੋਲੂ ਕਰ ਦਿਆਂਗਾ। ਹਾਂ, ਹੁਣ ਸਾਰੀਆਂ ਗੱਲਾਂ ਮੰਨਿਆ ਹੀ ਮੇਰੇ ਅੱਗੇ। ਬਾਬਾ ਜੀ ਮੈਨੂੰ ਤੇ ਪਤਾ ਹੀ ਨਹੀਂ। ਮੈਨੂੰ ਤਾਂ ਕਹਿੰਦਾ ਕਫੀਲ ਨੇ ਮੇਰੇ ਪਾਸਪੋਰਟ ਨਹੀਂ ਦਿੱਤਾ ਤੇ ਮੈਂ ਪੈਸੇ ਵੀ ਨਹੀਂ ਹੈਗੇ ਮੇਰੇ ਕੋਲ। ਮੈਂ ਕਿੱਥੇ ਜਾਵਾਂ? ਤੂੰ ਇੱਥੇ ਆ ਜਾ ਕਰ ਹਰ ਜੁਮੇਰਾਤ। ਲੈ ਇੱਥੇ ਕਿਉਂ ਆ ਜਾ ਕਰੇ? 7 ਜੁਮੇਰਾਤਾਂ ਆਉਣੀਆਂ ਨਹੀਂ ਪੈਣੀਆਂ ਨੂੰ, ਫੇਰ ਹੀ ਉਹਦਾ ਬੰਦਾ ਵਾਪਸ ਆਊਗਾ। ਆ ਉਹ ਜਾਏਗਾ ਕੰਮ ਮੇਰਾ ਬੰਦਾ ਹੋਊਗਾ ਤੇ ਆਊਗੇ 7 ਰਾਤਾਂ। ਨਹੀਂ, ਅਸੀਂ ਉਹਦੇ ਲਈ ਪੜ੍ਹਾਈ ਕਰਾਂਗੇ। ਪੜੇ ਨਹੀਂ ਅਨਪੜ੍ਹ। ਉਹ ਹੁੰਦਾ ਭਾਈ, ਤੈਨੂੰ ਨਹੀਂ ਪਤਾ। ਬਾਬਾ ਜੀ ਇਹ ਵਿੱਚ ਕਿਉਂ ਬੋਲਦਾ ਪਿਆ? ਮੈਨੂੰ ਮੇਰਾ ਦੁੱਖ ਸੁਣ ਲਓ ਤੁਸੀਂ। ਵਾਪਸ ਆ ਹੋ ਗਿਆ ਜਾਣਾ ਹੁਣ, ਮੇਰਾ ਤੂੰ ਬੰਦਾ। ਬੇਫਿਕਰ ਹੋ ਜਾ। ਦਿਲ ਚੋਂ ਗੱਲਾਂ ਕੱਢ ਦੇ। ਪਰੇਸ਼ਾਨ ਨਹੀਂ ਹੋਣਾ। ਹਰ ਬਿਮਾਰੀ ਪਰੇਸ਼ਾਨੀ ਤੋਂ ਲੱਗਦੀ ਆ, ਤੇ ਮੈਂ ਆਪਣੇ ਕਦੀ ਮਰੀਜ਼ ਦੀ ਪਰੇਸ਼ਾਨੀ ਲਈ ਨਹੀਂ। ਤਾਂ ਹੀ ਨਹੀਂ ਸਾਨੂੰ ਫੈਜ਼ ਹੋ ਰਿਹਾ। ਉਹਨੇ ਦਿਲ ਨਾਲ ਸੋਚੋ, ਜ਼ਿੰਦਗੀ ਆ ਨੂੰ ਇੰਜੋਏ ਕਰੋ। ਬਾਬਾ ਇੰਜੋਏ ਮੈਂ ਖੇ ਕਰਾਂ ਨਾ ਪੈਸਾ ਭੇਜਦਾ। ਅਗਲੇ ਮਹੀਨੇ ਤੈਨੂੰ ਪੈਸੇ ਭੇਜੇਗਾ, ਅਸੀਂ ਕਰਤਾ ਉਹਦਾ ਕੰਮ। ਪੱਕਾ? ਹਾਂ, ਲੇਕਿਨ ਇਹਦੇ ਲਈ ਚੜਾਉਣਾ ਪੈਣਾ। ਕੀ ਬਾਬਾ ਜੀ? 2 ਮੁਰਗੀਆਂ ਚੀਨੀ ਮੁਰਗੀਆਂ। ਬਾਬਾ ਜੀ ਮੇਰੇ ਕੋਲ ਪੈਸੇ ਨਹੀਂ ਤੇ ਮੈਂ ਕਿੱਥੋਂ 2 ਮੁਰਗੀਆਂ ਚੜਾਵਾਂ? ਉਹ ਮੈਂ ਲੈ ਦੂੰਗਾ, ਤੁਹਾਨੂੰ ਕੋਈ ਨਹੀਂ। ਤੈਨੂੰ ਕਿੱਥੋਂ ਲੈ ਦੂੰਗਾ?
ਗੋਗਾ ਵਿੱਚ ਵੀ ਛਾਲਾ ਮਾਰੇ ਕਬੂਤਰ। ਗੋਗਾ ਕਦੀ ਇੱਧਰ ਟਪੂਸੀ ਮਾਰਦਾ ਕਦੀ ਉੱਧਰ, ਪਰ ਗੱਲ ਨਹੀਂ ਇਹਦੀ ਬਣੀ। ਉਹ ਦਾਲ ਲਾਉਂਦਾ ਕਿ ਦਾਲ ਲੱਗ ਹੀ ਜਾਣਾ ਸ਼ਾਇਦ ਮੇਰਾ। ਤੇ ਠੀਕ ਆ, ਇਹਨਾਂ ਦਾ ਪਹਿਲਾਂ ਵੀ ਇਹਨਾਂ ਨੇ ਕਨਸੈਪਟ ਬਣਾਇਆ ਹਨਾ, ਆਪਾਂ 3-4 ਵੀਡੀਓ ਬਣਾ ਚੁੱਕੇ ਇਹਨਾਂ ਦੀ। ਇਹ ਵੀ ਇਹਦੇ ਵਿੱਚ ਇਹਨਾਂ ਨੇ ਰੂਟੀਨ ਰੱਖੀ ਸੀ ਇੱਕ ਬੜੀ ਵਧੀਆ, ਟੈਡੀ ਵੀ ਹੁੰਦਾ ਸੀ ਵਿੱਚ। ਇਹਦੇ ਵਿੱਚ ਇਹਨਾਂ ਥੋੜ੍ਹਾ ਜਿਹਾ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿਹੜਾ ਇਹਨਾਂ ਦਾ ਉਹ ਆਉਂਦਾ ਸੀ ਨਾ ਫੈਮਿਲੀ ਵਾਲਾ ਸਿਸਟਮ ਬਣਾਇਆ ਸੀ ਪੂਰਾ, ਉਹ ਬਹੁਤ ਇਹਨਾਂ ਦਾ ਫੇਮਸ ਹੋਇਆ ਸੀਗਾ। ਤੇ ਉਹ ਬਹੁਤ ਦੁਨੀਆ ਨੇ ਉਹ ਵੀ ਵੀਡੀਓ ਵੇਖੀਆਂ, ਆਪਾਂ ਰਿਐਕਸ਼ਨ ਵੀਡੀਓ ਵੀ ਕੀਤੀਆਂ। ਤੁਸੀਂ ਜਾ ਕੇ ਸਾਡੀ ਪਲੇਲਿਸਟ 'ਚ ਚੈੱਕ ਕਰ ਸਕਦੇ ਹੋ। ਲਬੇਲਾ TV ਸਾਡੀ ਪਲੇਲਿਸਟ ਦੇ ਨਾਮ ਆ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਸਾਡੇ ਸਾਰੀਆਂ ਪਲੇਲਿਸਟਾਂ ਬਣੀਆਂ ਹੋਈਆਂ, ਤੁਹਾਨੂੰ ਜਿਹੜੀ ਪਸੰਦ ਆਉਂਦੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ। ਹੁਣ ਤੇ ਕਾਫੀ ਟਾਈਮ ਹੋ ਗਿਆ ਉਹ ਜਿਹੜੀਆਂ ਵੀਡੀਓਜ਼ ਇਹਨਾਂ ਦੀਆਂ ਨਹੀਂ ਆਈਆਂ, ਜਿਹੜੀ ਇੱਕ ਫੈਮਿਲੀ ਇਹਨਾਂ ਨੇ ਕ੍ਰੀਏਟ ਕੀਤੀ ਸੀ। ਤੇ ਹੋਰ ਤੁਸੀਂ ਇਹਨਾਂ ਦੀ ਕਿਹੜੀ ਵੀ ਰਿਐਕਸ਼ਨ ਵੀਡੀਓ ਚਾਹੁੰਦੇ ਹੋ, ਸਾਨੂੰ ਕਮੈਂਟ ਵਿੱਚ ਜ਼ਰੂਰ ਮੈਸੇਜ ਕਰਿਓ। ਇਹਨਾਂ ਦੀ 1-2 ਦਿਨ ਤੱਕ ਮੈਨੂੰ ਲੱਗਦਾ ਨਵੀਂ ਵੀਡੀਓ ਆਉਣ ਵਾਲੀ ਹੈ। ਫਿਰ ਕੋਸ਼ਿਸ਼ ਕਰਾਂਗੇ ਨਵੀਂ ਵੀਡੀਓ ਤੋਂ ਰਿਐਕਸ਼ਨ ਵੀਡੀਓ ਲੈ ਕੇ ਆਵਾਂਗੇ ਜ਼ਰੂਰ। ਸੋ ਅੱਜ ਲਈ ਇੰਨਾ ਹੀ, ਫਿਰ ਮਿਲਾਂਗੇ ਤੁਹਾਨੂੰ ਇੱਕ ਨਵੀਂ ਵੀਡੀਓ 'ਚ। ਸਤਿ ਸ਼੍ਰੀ ਅਕਾਲ।